दर्शकों ब्रेकफास्ट तुहाडा स्वागत है जी। डॉक्टर साहब हुण आपां फेसबुक मैसेज लवांगे। साडे पहले सैगमेंट ते काफ़ी सारे साडे वीरां भैणां दे मैसेज आए ने। आपां पढ़दे हां पहला मैसेज। गुरजंट सिंह फतेह बुलांदे ने, वाहिगुरू जी का खालसा वाहिगुरू जी की फतेह। जसविंदर सिंह कहंदे ने वाहिगुरू जी का खालसा वाहिगुरू जी की फतेह। हरजाप सिंह जापी जी लिखते ने, गुरु कृपा करे जिथे साडे योद्धियां सिख संघर्षशीलां ਦੀਆਂ ਤਸਵੀਰਾਂ ਅਸੀਂ ਮਾਣ ਨਾਲ ਸੁਸ਼ੋਭਿਤ ਕੀਤੀਆਂ ਹਨ। ਆਉਣ ਵਾਲੇ ਸਮੇਂ ਅਸੀਂ ਆਪਣੀ ਕੌਮ ਦੇ ਦੁਸ਼ਮਣਾਂ ਦੀਆਂ ਫੋਟੋਆਂ ਵਾਂਟਡ ਕਰਕੇ ਹਰ ਗੁਰੂ ਘਰ ਵਿੱਚ ਲਾਈਏ ਤਾਂ ਜੋ ਹਰ ਇੱਕ ਨੂੰ ਇਹ ਸਿੱਖਾਂ ਦੇ ਕਾਤਲਾਂ ਦੇ ਚਿਹਰੇ ਯਾਦ ਰਹਿਣ। ਰਾਜ ਖਾਲਸੇ ਦਾ ਆਵੇਗਾ ਅਤੇ ਇਹਨਾਂ ਪਾਪੀਆਂ ਨੂੰ ਸਜ਼ਾਵਾਂ ਵੀ ਖਾਲਸਾ ਦੇਵੇਗਾ। ਖਾਲਸਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ ਵੀਰ ਹਰਜਾਪ ਸਿੰਘ ਜੀ। हाँ जी, सुखविंदर सिंह रियात लिखते हैं, वाहिगुरू जी का खालसा वाहिगुरू जी की फतेह। डॉक्टर साहब ते भैन जी, वर्ल्ड सिख पार्लियामेंट इज वेरी पॉजिटिव स्टेप फॉरवर्ड। आई एम अनेबल टू अंडरस्टैंड opposition to this noble cause, but I am sure truth can never be subdued. Hopefully with time everybody will join this caravan to attain bigger goal of independence जी। बहुत शुक्रिया वीर सुखविंदर सिंह जी। मैं समझदा भी जे इहो जी भावना दे नाल सारे वीर सोचण, एटलीस्ट बहु गिणती सोचे जी, ਤੇ ਫਿਰ ਅਸੀਂ ਬਹੁਤ ਜਲਦੀ ਆਪਣੀ ਮੰਜ਼ਿਲੇ ਮਕਸੂਦ ਨੂੰ ਹਾਸਲ ਕਰ ਸਕਾਂਗੇ। ਜਗਜੀਤ ਸਿੰਘ ਧਾਲੀਵਾਲ 2020 ਲਿਖਦੇ ਨੇ, ਪਰਮਿੰਦਰ ਸਿੰਘ ਥੰਮਤਗਾਂਦੇ ਨੇ, ਮਗਾਮਿੰਦਰ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਤੇ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਸਰਬਜੋਤ ਸਿੰਘ ਸਵਾਦੀ ਲਿਖਦੇ ਨੇ, ਫੋਟੋ ਕਿਹੜੇ ਸਵਾਦੀ ਲਿਖਦੇ ਨੇ, ਫੋਟੋ ਕਿਹੜੇ ਕਿਹੜੇ ਸਿੰਘਾਂ ਦੀਆਂ ਲਾਈਆਂ ਗਈਆਂ ਨੇ ਜੀ। ਅੱਗੋਂ ਫਿਰ ਸੰਦੀਪ ਖਾਲੀ ਆਪ ਲਿਖਦੇ ਨੇ, ਸ਼ਹੀਦ ਜਰਨੈਲ ਇਹ ਮੇਰਾ ਖਿਆਲ ਹੈ ਉਹਨਾਂ ਦਾ ਸਵਾਲ ਹੈ ਵੀ ਪਿਕਚਰਸ ਕਿਹਨਾਂ ਦੀਆਂ ਨੇ। ਮੈਂ ਹਾਂਜੀ, ਉਹਨਾਂ ਨੇ ਜਵਾਬ ਦਿੱਤੇ ਨੇ। ਨਿਸ਼ਾਨ ਸਿੰਘ ਮੂਸੇ ਨੇ ਨਾ, ਉਹ ਵੀਰ ਜੀ ਨੇ ਉਹਨਾਂ ਨੂੰ ਜਵਾਬ ਵੀ ਦਿੱਤੇ ਨੇ ਉਹਨਾਂ ਨੇ, ਤੇ ਮੈਸੇਂਜਰ ਉਹਨਾਂ ਨੇ ਕਿਹਾ ਤੁਸੀਂ ਦੇਖ ਲਵੋ। ਅੱਗੇ ਸੰਦੀਪ ਖਾਲੀ ਆਪ ਲਿਖਦੇ ਨੇ, ਸ਼ਹੀਦ ਜਰਨਲ ਸ਼ਬੇਗ ਸਿੰਘ ਭੰਗੂ ਖਾਲਸਤਾਨੀ ਦੇ ਪਿੰਡ ਵਾਲੇ, ਖਾਲਸਾ ਜ਼ਿੰਦਾਬਾਦ 2020। ਬਗਨ ਮਿੰਦਰ ਸਿੰਘ ਫਿਰ ਲਿਖਦੇ ਨੇ, ਡਾਕਟਰ ਸਾਹਿਬ ਜੀ ਤੁਸੀਂ ਸਰਦਾਰ ਕਰਪੂਰ ਸਿੰਘ ਦੇ ਰਾਹ ਤੇ ਚੱਲ ਰਹੇ ਹੋ, ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ। ਨਿਸ਼ਾਨ ਸਿੰਘ ਮੁੱਸੇ ਲਿਖਦੇ ਨੇ, ਇਹ ਦਾਸ ਨੇ ਸਾਰੀ ਇਨਫੋਰਮੇਸ਼ਨ ਦਿੱਤੀ। ਨਿਸ਼ਾਨ ਸਿੰਘ ਫਿਰ ਦੁਬਾਰਾ ਲਿਖਦੇ ਨੇ, ਮੇਰੇ ਕੋਲ ਹੋਰ ਫੋਟੋਆਂ ਵੀ ਮੌਜੂਦ ਨੇ। ਫਿਰ ਦੁਬਾਰਾ ਲਿਖਦੇ ਨੇ, ਤੁਹਾਨੂੰ ਮੈਸੇਂਜਰ ਕਰ ਦਿੱਤੀਆਂ ਹਨ। ਫਿਰ ਲਿਖਦੇ ਨੇ TV 84 ਦੇ ਮੈਸੇਂਜਰ 'ਚ ਦੇਖੋ। ਫਿਰ ਦੁਬਾਰਾ ਲਿਖਦੇ ਨੇ, ਉਹਨਾਂ ਵਿੱਚ 5 ਸਿੱਖਾਂ ਦੀਆਂ ਫੋਟੋਆਂ ਕਲੀਅਰ ਹਨ। ਹੁਣ ਮੈਂ ਟੇਕ ਓਵਰ ਕਰਦਾ ਵੀਰ ਪਰਵਿੰਦਰ ਸਿੰਘ ਫਤਿਹ ਬੁਲਾ ਕੇ ਕਹਿੰਦੇ ਨੇ, ਡਾਕਟਰ ਸਾਹਿਬ ਨਥਿੰਗ ਟੂ ਵਰੀ, ਯੂ ਹੈਵ 2 ਮਾਈਲਸ ਟੂ ਗੋ। ਬਿਲਕੁਲ ਠੀਕ ਹੈ, ਤੁਹਾਡਾ ਹੌਸਲਾ ਸਾਡੇ ਲਈ ਬੜੇ ਥਾਪੜੇ ਦਾ ਕੰਮ ਕਰਦਾ ਆਲਵੇਜ਼। ਵੀਰ ਕਸ਼ਮੀਰ ਵਿਰਕ ਜਿੱਥੇ ਫਤਿਹ ਅਰਜ਼ ਕਰਦੇ ਨੇ ਉੱਥੇ ਖਾਲਿਸਤਾਨ ਜ਼ਿੰਦਾਬਾਦ 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 ਜੀ। ਤਾਰਕ ਹੁਸੈਨ ਡਾਕਟਰ ਸਾਹਿਬ ਆਦਾਬ। Khalistan movement is in take-off position, now needs to consolidate it with full swing and carefully. Indian Brahmin has cruel face. ਇਹਨਾਂ ਦੀ ਬਿਲਕੁਲ ਠੀਕ ਗੱਲ ਹੈ ਜੀ। ਅਸੀਂ ਹੁਣ ਉਸ ਟੇਕ-ਆਫ ਪੋਜੀਸ਼ਨ 'ਚ ਹੀ ਹਾਂ ਔਰ ਇਸ ਵੇਲੇ ਇਹ ਜਿਹੜੇ ਕੁਛ ਵੀਰ ਸਾਡੇ ਡੀਰੇਲ ਕਰਨ ਤੇ ਵੀ ਲੱਗੇ ਹੋਏ ਨੇ, ਬਹੁਤ ਵਾਰ ਇਹਨਾਂ ਨੂੰ ਆਪ ਨੂੰ ਵੀ ਨਹੀਂ ਪਤਾ ਹੋਣਾ ਵੀ ਇਹ ਕਿਹਦੇ ਲਈ ਕਿਉਂ ਇਵੇਂ ਕਰ ਰਹੇ ਨੇ। ਇਹਨਾਂ ਦੇ ਵਿੱਚ ਵੀਰ ਪਰਵਿੰਦਰ ਸਿੰਘ ਲਿਖਦੇ ਨੇ, TV 84 is serving the Sikh community. I would try to contact you when we will be holding the Shahidi Smagam of Shaheed Pai Gurjinder Singh Pola from Taran and of Pai Sukha Janda. Most welcome ਵੀਰ ਪਰਵਿੰਦਰ ਸਿੰਘ ਜੀ। ਅਸੀਂ ਤੁਹਾਨੂੰ ਜਦੋਂ ਵੀ ਤੁਸੀਂ ਕੰਟੈਕਟ ਕਰੋਗੇ ਤੁਹਾਨੂੰ ਅਸੀਂ ਜੋ ਵੀ ਸੇਵਾਵਾਂ ਦੇ ਸਕਦੇ ਹਾਂ ਸਾਨੂੰ ਖੁਸ਼ੀ ਹੋਏਗੀ। ਬਿਲਕੁਲ। ਔਰ ਹੁਣ ਤੁਸੀਂ ਦੂਸਰੇ ਸੈਗਮੈਂਟ ਤੇ ਜਾ ਸਕਦੇ ਹੋ ਜੀ। ਦੇਖਦੇ ਹਾਂ ਵੀਰ ਸਰਬਜੋਤ ਸਿੰਘ ਸਵੱਦੀ ਲਿਖਦੇ ਨੇ, ਅਰਦਾਸ ਵਿੱਚ ਮੱਤ ਦਾ ਰੱਖ ਆਪ ਵਾਹਿਗੁਰੂ ਦੇ ਨਾਲ ਪੱਤ ਜੋੜ ਦਿੱਤਾ ਹੈ, ਇਸੇ ਕਰਕੇ ਕਮਜ਼ੋਰੀ ਆ ਰਹੀ ਹੈ ਜੀ, ਕਿਉਂਕਿ ਪੱਤ ਦੀ ਰਾਖੀ ਖਾਲਸੇ ਨੇ ਆਪ ਕਰਨੀ ਜੀ। ਇਹ ਬਿਲਕੁਲ ਠੀਕ ਹੈ। ਮੂਲ ਅਰਦਾਸ ਦੇ ਵਿੱਚ ਸ਼ਬਦ ਮੱਤ ਔਰ ਸਰ ਕਪੂਰ ਸਿੰਘ ਇਸ ਨੂੰ ਟਰਾਂਸਲੇਟ ਕਰਦੇ ਸਨ ਇੰਟੈਲੈਕਚੁਅਲ ਸਫਿਸਟੀਕੇਸ਼ਨ। ਮੱਤ ਦਾ ਰੱਖ ਆਪ ਵਾਹਿਗੁਰੂ, ਕਿ ਇਹ ਨਾ ਹੋਏ ਵੀ ਸਾਡੀ ਮੱਤ ਜਿਹੜੇ ਅੱਜ ਦੇ ਸੂਡੋ ਸਕਾਲਰਾਂ ਵਾਂਗ ਮਨ ਮਰਜ਼ੀਆਂ ਕਰੇ, ਉਹ ਗੁਰਮਤ ਦੀ ਰੋਸ਼ਨੀ ਦੇ ਵਿੱਚ ਰਹੇ ਜੀ। ਸੁਖਜਿੰਦਰ ਸਿੰਘ ਸਾਹਿਬ ਲਿਖਦੇ ਨੇ, ਫਤਿਹ ਬੁਲਾਉਂਦੇ ਨੇ। ਮਨਿੰਦਰ ਸਿੰਘ ਵੀ ਫਤਿਹ ਬੁਲਾਉਂਦੇ ਨੇ। ਬਲਿਆਰ ਸਿੰਘ ਕੰਗ ਵੀ ਫਤਿਹ ਬੁਲਾਉਂਦੇ ਨੇ। ਹੈਪੀ ਸਿੰਘ ਵੀ ਵਾਹਿਗੁਰੂ ਜੀ ਲਿਖਦੇ ਨੇ। ਗੁਰਜੰਟ ਸਿੰਘ ਵਾਹਿਗੁਰੂ ਜੀ ਲਿਖਦੇ ਨੇ। ਸ਼ਮਸ਼ੇਰ ਸਿੰਘ ਜੀ ਵਾਹਿਗੁਰੂ ਜੀ ਲਿਖਦੇ ਨੇ। ਸਰਬਜੋਤ ਸਿੰਘ ਸਵਾਦੀ ਲਿਖਦੇ ਨੇ, ਪਹਿਲਾਂ ਅਰਦਾਸ ਵਿੱਚ ਸਿਰਫ ਮੱਤ ਸੀ। ਮੇਰ ਸਿੰਘ ਵਾਹਿਗੁਰੂ ਜੀ ਲਿਖਦੇ ਨੇ। ਜਰਨੈਲ ਸਿੰਘ ਖਾਲਸਾ ਨਡਾਲੋ ਵੀ ਫਤਿਹ ਬੁਲਾਉਂਦੇ ਨੇ। ਹੁਣ ਸਾਡੇ ਕੋਲ
ਈਮੇਲ ਆਈ ਹੈ। ਅੱਜ ਸ਼ੁੱਕਰਵਾਰ ਦਾ ਦਿਨ ਤੀਸਰਾ ਸੈਗਮੈਂਟ ਈਮੇਲਸ ਲਈ ਹੁੰਦਾ ਹੈ, ਸੋ ਹੁਣ ਤੁਸੀਂ ਈਮੇਲ ਆਪਾਂ ਪੜ੍ਹਦੇ ਹਾਂ। ਸਾਡੇ ਕੋਲ ਪਹਿਲੀ ਈਮੇਲ ਆਈ ਹੈ ਕੈਲੀਫੋਰਨੀਆ ਤੋਂ ਸੈਨ ਰਾਮੋਸ ਤੋਂ ਹਰਜੀਤ ਕੌਰ ਬਲ ਨੇ TV 84 ਨੂੰ ਆਪਣੇ ਦਸਵੰਧ ਸਾਡੇ ਵਿੱਚ। ਬੜੇ ਸਤਿਕਾਰਯੋਗ ਮਾਤਾ ਜੀ ਨੇ ਔਰ ਸਾਡੇ TV 84 ਦੀ ਟੀਮ ਦੇ ਸੱਜਣ ਦੱਸ ਰਹੇ ਸੀ ਜੀ ਵੀ ਉਹਨਾਂ ਨੇ ਕਾਲ ਕਰਕੇ ਕਿਹਾ ਵੀ ਪਹਿਲਾਂ ਤਾਂ $365 ਮੇਰੇ ਤੁਸੀਂ ਪਾਓ ਪੇਪਾਲ ਤੇ $1 ਪਰ ਡੇ ਔਰ ਫਿਰ ਉਹਨਾਂ ਨੇ ਗੱਲਬਾਤ ਰਾਹੀਂ ਜਿਹੜੇ ਸੁਝਾਅ ਦਿੱਤੇ ਉਹ ਸਾਡੇ ਵੀਰ ਨੇ ਲਿਖੇ ਨੇ ਜੀ ਔਰ ਅਸੀਂ ਮਾਤਾ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡੇ ਬੜੇ ਸਤਿਕਾਰਤ ਵੀਰ ਜਿਹੜੇ ਸਿੱਖ ਕਾਕਸ ਦੇ ਰੂਏ ਰਵਾ ਨੇ ਵੀਰ ਹਰਪ੍ਰੀਤ ਸਿੰਘ ਸੰਧੂ ਉਹਨਾਂ ਦੇ ਮਾਤਾ ਜੀ ਨੇ ਜੀ ਔਰ ਮੈਂ ਚਾਹਾਂਗਾ ਉਹਨਾਂ ਦੇ ਸੁਝਾਅ ਨੇ। ਪਹਿਲਾ ਸੁਝਾਅ ਉਹਨਾਂ ਦਾ ਹੈਗਾ ਜਸਟਨ ਟਰੂਡੋ ਦੇ ਮੁੱਦੇ ਤੇ ਸਿੱਖਾਂ ਨੂੰ ਜਿਵੇਂ ਬਦਨਾਮ ਕੀਤਾ ਗਿਆ ਹੈ, ਇਸ ਦੇ ਜਵਾਬ ਵਿੱਚ ਦੁਨੀਆ ਭਰ ਦੇ ਸਿੱਖ ਮੀਡੀਆ ਨੂੰ ਇਕੱਠੇ ਹੋਣ ਦੀ ਲੋੜ ਹੈ ਅਤੇ ਸਿੱਖਾਂ ਖਿਲਾਫ ਇਸ ਕੂੜ ਪ੍ਰਚਾਰ ਦਾ ਡਟਵਾਂ ਜਵਾਬ ਦੇਣਾ ਚਾਹੀਦਾ ਹੈ। ਦੂਸਰਾ ਦੇਖੋ ਜਿਹੜੇ ਬਹੁਤ ਸਾਰੇ ਇੱਥੇ ਬੈਠੇ ਚੈਨਲ ਜਿਨ੍ਹਾਂ ਨੂੰ ਸਾਡੇ ਵੀਰ ਭੈਣਾਂ ਐਡਾਂ ਵੀ ਦਿੰਦੇ ਨੇ ਔਰ ਘਰਾਂ 'ਚ ਵੀ ਲਵਾਏ ਹੋਏ ਨੇ ਜੀ ਉਹਨਾਂ ਦਾ ਤਾਂ ਜ਼ੋਰ ਲੱਗਾ ਹੋਇਆ। ਉਹ ਜੇ ਕੈਪਟਨ ਅਮਰਿੰਦਰ ਆਏ ਉਹਨੂੰ ਲੈ ਕੇ ਸਟੂਡੀਓ 'ਚ ਬੈਠੇ ਹੁੰਦੇ ਨੇ, ਕੋਈ ਹੋਰ ਆਏ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ। ਸੋ ਮੈਂ ਸਮਝਦਾ ਵੀ ਘੱਟੋ ਘੱਟ ਅਸੀਂ ਇਹ ਸਿਆਣਪ 'ਚ ਦੇਖੀਏ ਕਿ ਜਿਹੜਾ ਪੰਥਕ ਮੀਡੀਆ ਉਹ ਭਾਵੇਂ ਰੇਡੀਓ ਦੇ ਵਿੱਚ ਨੇ, ਪ੍ਰਿੰਟ ਮੀਡੀਆ 'ਚ ਨੇ ਔਰ ਦੂਜੇ ਨੇ, ਉਹਨਾਂ ਦੀ ਮਦਦ ਕਰੀਏ। ਔਰ ਮੈਂ ਸਮਝਦਾ ਵੀ ਅਸੀਂ ਜਿੰਨਾ ਸਿੰਗਲ ਹੈਂਡਡਲੀ ਕਰ ਸਕਦੇ ਹਾਂ ਸਾਡੀ ਕੋਸ਼ਿਸ਼ ਹੈ, ਪਰ ਸਾਧਨ ਸੀਮਤ ਹੋਣ ਕਰਕੇ ਜੋ ਕੁਝ ਬਹੁਤ ਕੁਝ ਕੀਤਾ ਜਾ ਸਕਦਾ ਹੈ ਅਸੀਂ ਨਹੀਂ ਕਰ ਪਾ ਰਹੇ। ਜੀ ਬਿਲਕੁਲ ਡਾਕਟਰ ਸਾਹਿਬ। ਉਹਨਾਂ ਦਾ ਦੂਸਰਾ ਸੁਝਾਅ ਹੈਗਾ ਕੈਨੇਡੀਅਨਸ ਨੂੰ ਚਾਹੀਦਾ ਹੈ ਕਿ ਉਹ 에ਅਰ ਇੰਡੀਆ ਕਾਂਡ ਦੀ ਜਾਂਚ ਨੂੰ ਜਨਤਕ ਕਰਨ ਤਾਂ ਜੋ ਸੱਚ ਬਾਹਰ ਆ ਸਕੇ ਅਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਚਾਲ ਦਾ ਪਰਦਾਫਾਸ਼ ਕੀਤਾ ਜਾ ਸਕੇ। ਸਾਨੂੰ ਕੈਨੇਡੀਅਨ ਸਿਆਸਤ ਵਿੱਚ ਆਪਣੇ ਅਸਰ ਰਸੂਖ ਨੂੰ ਵਰਤਣਾ ਚਾਹੀਦਾ ਹੈ ਤਾਂ ਜੋ 에ਅਰ ਇੰਡੀਆ ਕਾਂਡ ਦਾ ਸੱਚ ਬਾਹਰ ਆ ਸਕੇ। ਦੇਖੋ ਜਿਹੜਾ ਇੰਡੀਅਨ ਗਵਰਨਮੈਂਟ ਨੇ ਜਸਟਨ ਟਰੂਡੋ ਜਾਂ ਸਿੱਖ ਕੌਮ ਦੇ ਖਿਲਾਫ ਲਾਈਨ ਲਈ, ਇਹ ਸਿਰਫ ਇਹ ਉਸੇ ਹੀ ਨੈਪੋਲੀਅਨ ਦਾ ਜਿਹੜਾ ਪ੍ਰਿੰਸੀਪਲ ਸੀ ਕਿ ਵੀ ਬੈਸਟ ਫਾਰਮ ਆਫ ਡਿਫੈਂਸ ਇਜ਼ ਅਟੈਕ। ਜੀ ਹੁਣ ਚਾਹੀਦਾ ਇਹ ਸੀ ਕਿ ਕੈਨੇਡੀਅਨ ਸਿਸਟਮ ਉਹਨਾਂ ਤੋਂ ਅਕਾਊਂਟੇਬਿਲਟੀ ਲੈਂਦਾ ਨਵੰਬਰ 84 ਦੀ ਨਸਲਕੁਸ਼ੀ ਦੀ, ਅਦਰਵਾਈਜ਼ ਜੋ ਜ਼ੁਲਮ ਹੋਏ ਨੇ, ਹਿਊਮਨ ਰਾਈਟਸ ਵਾਇਲੇਸ਼ਨਸ ਕਰ ਰਹੇ ਨੇ, ਮੁਸਲਮਾਨਾਂ ਦੇ ਖਿਲਾਫ ਕੀ ਚੱਲ ਰਿਹਾ। ਸੋ 에ਅਰ ਇੰਡੀਆ ਜਾਂ ਦੂਜਾ ਤਾਂ ਬਿਸਾਈਡਸ ਹੈ, ਉਹਨਾਂ ਨੇ ਤਾਂ ਚੰਗੇ ਭਲੇ ਮੁਲਕ ਦੇ ਪ੍ਰਾਈਮ ਮਿਨਿਸਟਰ ਨੂੰ ਜਿਵੇਂ ਬੇਪਤ ਕੀਤਾ ਕਿ ਕਿਤੇ ਉਹ ਹਿਊਮਨ ਰਾਈਟਸ ਦਾ ਜਿਹੜਾ ਉਹਦਾ ਫੋਰਟੇ ਹੈ ਉਹ ਗੱਲ ਨਾ ਕਰੇ। ਤੀਸਰਾ ਸੁਝਾਅ ਹੈਗਾ ਕੈਨੇਡਾ ਦੀ ਸਰਕਾਰ ਨੂੰ ਭਾਰਤੀ ਏਜੰਸੀਆਂ ਦੀ ਦਖਲਅੰਦਾਜ਼ੀ ਤੋਂ ਸੁਚੇਤ ਹੋਣਾ ਚਾਹੀਦਾ ਹੈ ਤੇ ਇਸ ਦੀ ਨਿਰਪੱਖ ਜਾਂਚ ਕਰਕੇ ਇਹ ਦਖਲਅੰਦਾਜ਼ੀ ਰੋਕਣੀ ਚਾਹੀਦੀ ਹੈ। ਉਹ ਮੇਰਾ ਖਿਆਲ ਹੈ ਕੈਨੇਡੀਅਨ ਸਿਕਿਉਰਿਟੀ ਐਡਵਾਈਜ਼ਰ ਨੇ ਜਿਹੜੀ ਕਲੀਅਰ ਕੀਤਾ ਗੱਲ ਕਿ ਵੀ ਇੰਡੀਅਨ ਰੋਗ ਐਲੀਮੈਂਟਸ ਜਿਹੜੇ ਐਮਬੈਸੀਆਂ 'ਚ ਨੇ ਉਹਨਾਂ ਦੀ ਕਰਤੂਤ ਹੈ, ਉਸ ਤੋਂ ਇਹ ਗੱਲ ਬੜੀ ਸਪਸ਼ਟ ਹੈ ਕਿ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ ਫੁੱਲੀ ਅਲਰਟ ਨੇ। ਬਿਲਕੁਲ। ਚੌਥਾ ਸੁਝਾਅ ਹੈਗਾ ਸਾਨੂੰ ਸੌਫਟ ਟਾਰਗੇਟ ਕਿਤਾਬ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ, ਇੰਟਰਨੈਟ ਤੇ ਪਾ ਦੇਣੀ ਚਾਹੀਦੀ ਹੈ ਇਹ ਕਿਤਾਬ ਤਾਂ ਜੋ ਲੁਕਾਈ ਤੱਕ ਭਾਰਤੀ ਦਖਲਅੰਦਾਜ਼ੀ ਦਾ ਸੱਚ ਬਾਹਰ ਆ ਸਕੇ। ਸਾਨੂੰ ਆਪਣੇ ਆਪ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਵਾਹਿਗੁਰੂ ਕਿਰਪਾ ਕਰਨ, ਕੌਮ ਨੂੰ ਆਪਣਾ ਘਰ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜਿਹੜੀਆਂ ਇਹ ਬੁੱਕਸ ਨੇ ਇਹਨਾਂ ਦੇ ਕੋਲ ਪਬਲਿਸ਼ਰਸ ਕੋਲ ਹੀ ਰਾਈਟ ਹੁੰਦੇ ਨੇ ਜੀ। ਇਸ ਦਾ ਜੇ ਪੰਜਾਬੀ ਟ੍ਰਾਂਸਲੇਸ਼ਨ ਵੀ ਕਰਨਾ ਹੋਏ ਜਾਂ ਇਸ ਨੂੰ ਵੀ ਇੰਟਰਨੈਟ ਤੇ ਪਾਣਾ ਹੋਏ ਅਸੀਂ ਆਪਣੇ ਤੌਰ ਤੇ ਨਹੀਂ ਕਰ ਸਕਦੇ। ਹਾਂ ਕੁਝ ਕਿਤਾਬਾਂ ਦੇ ਮਾਮਲੇ 'ਚ 50 ਸਾਲ ਬਾਅਦ ਜਾਂ ਕੁਝ ਉਹ ਰਾਈਟ ਖਤਮ ਹੋ ਜਾਂਦਾ ਉਹਨੂੰ ਤੁਸੀਂ ਇਸਤੇਮਾਲ ਫਿਰ ਕਰ ਸਕਦੇ ਹੋ ਬਟ ਮੇਰਾ ਖਿਆਲ ਹੈ ਵੀ ਇਸ ਸਟੇਜ ਤੇ ਕਿਉਂਕਿ ਇਹ ਕਿਤਾਬ ਸੌਫਟ ਟਾਰਗੇਟ ਦੋਨੋਂ ਹੀ ਪ੍ਰੋਮਿਨੈਂਟ ਜਰਨਲਿਸਟ ਨੇ ਲਿਖੀ ਸੀ, ਮੈਨੂੰ ਨਹੀਂ ਪਤਾ ਹੈ ਵੀ ਪਬਲਿਸ਼ ਕਿਹਨੇ ਕੀਤੀ ਹੈ, ਪਰ ਮੇਰਾ ਖਿਆਲ ਹੈ ਵੀ ਅਜੇ ਵੀ ਇਹ ਰਾਈਟਸ ਪਬਲਿਸ਼ਰ ਦੇ ਕੋਲ ਹੀ ਹੋਣਗੇ। ਜੀ ਸਾਡੇ ਕੋਲ ਇੱਕ ਹੋਰ ਈਮੇਲ ਆਈ ਹੈ ਕਿੱਕਰ ਸਿੰਘ ਜੀ ਦੀ ਆਸਟ੍ਰੇਲੀਆ ਤੋਂ। ਇਹ ਲਿਖਦੇ ਨੇ, ਇਹਨਾਂ ਨੇ ਵਰਲਡ ਸਿੱਖ ਪਾਰਲੀਮੈਂਟ ਜੋ ਕਨਵੈਨਸ਼ਨ ਹੋਈ ਸੀ ਉੱਪਰ ਲਿਖਿਆ। ਇਹ ਲਿਖਦੇ ਨੇ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਲਮੀ ਸਿੱਖ ਮਜਲਿਸ ਦੇ ਮੁਤਲਕ ਕੀਤਾ ਗਿਆ ਇਜਲਾਸ ਤੇ ਇਸ ਵਿੱਚ ਸ਼ਮੂਲੀਅਤ ਕਰਨ ਵਾਲੇ ਸਿੱਖ ਕੌਮ ਪ੍ਰਸਤਾਂ ਦਾ ਉਦਮ ਯਕੀਨਨ ਇੱਕ ਇਨਕਲਾਬੀ ਕਾਰਜ ਹੈ। ਕੁਝ ਜਥੇਬੰਦੀਆਂ ਤੇ ਸਿੱਖ ਭਰਾ ਇਸ ਮਾਨਯੋਗ ਕਾਰਜ ਦੀ ਵਿਰੋਧਤਾ ਕਰ ਰਹੇ ਹਨ, ਜਿਹੜੀ ਕਿ ਬਹੁਤ ਹੀ ਮੰਦਭਾਗੀ ਹੈ। ਜੇ ਉਹਨਾਂ ਕੋਲ ਨਵਾਂ ਵਿਚਾਰ ਜਾਂ ਦਲੀਲ ਸੀ ਤਾਂ ਇਸ ਇਕੱਠ ਵਿੱਚ ਆ ਕੇ ਸਾਂਝਾ ਕਰਦੇ, ਪਰ ਨਹੀਂ ਕੀਤਾ ਗਿਆ। ਡਾਕਟਰ ਢਿੱਲੋਂ ਸਾਹਿਬ ਅਨੁਸਾਰ ਨੇਕ ਕੰਮ ਕਰਨ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਸਾਰੀਆਂ ਜਥੇਬੰਦੀਆਂ ਦੇ ਸ਼ਖਸੀਅਤਾਂ ਤੋਂ ਉੱਤੇ ਸਿੱਖ ਕੌਮ ਦੀ ਪ੍ਰਵਾਨਗੀ ਹੈ।
ਪੰਥ ਇਸ ਦੁਨੀਆ ਪੱਧਰ ਦੀ ਸੰਸਥਾ ਨੂੰ ਪੂਰੇ ਚਾਅ ਤੇ ਉਮੀਦ ਨਾਲ ਸਵੀਕਾਰ ਕਰੇਗਾ, ਕਿਉਂਕਿ ਇਹ ਸਿੱਖ ਹਿੱਤਾਂ ਦੀ ਗੱਲ ਦੁਨੀਆ ਸਾਹਮਣੇ ਰੱਖੇਗੀ। ਮੰਜ਼ਲ ਵੱਲ ਪਹਿਲਾ ਕਦਮ ਹੀ ਅੱਧਾ ਟੀਚਾ ਹਾਸਲ ਕਰਨ ਦੇ ਬਰਾਬਰ ਹੈ। ਸਾਰੇ ਪੰਥ ਦਰਦੀਆਂ ਨੂੰ ਬੇਨਤੀ ਹੈ ਕਿ ਇਸ ਵੱਡਮੁੱਲੇ ਕਾਰਜ ਵਾਸਤੇ ਵੱਧ ਤੋਂ ਵੱਧ ਸਹਿਯੋਗ ਦੇਵੋ। ਬਾਕੀ ਇਸ ਕੌਮੀ ਸੰਸਥਾ ਦੀ ਉਸਾਰੀ ਵਾਸਤੇ ਲੱਗੇ ਸਿੱਖ ਕੌਮ ਪ੍ਰਸਤਾਂ ਨੂੰ ਵੀ ਬੇਨਤੀ ਹੈ ਕਿ ਇਸ ਵਕਤ ਦੇ ਹਾਨ ਦੇ ਅਦਾਰੇ ਦੀ ਕਾਇਮੀ ਮੁਕਾਮੀ ਵਾਸਤੇ ਸਾਬਤ ਕਦਮਾਂ ਨਾਲ ਅਗਾਂਹ ਵਧਣ ਦੀ ਲੋੜ ਹੈ, ਕਿਉਂਕਿ ਸਾਰੀ ਸਿੱਖ ਕੌਮ ਨੂੰ ਇਸ ਵਿੱਚੋਂ ਆਪਣਾ ਸੁਨਹਿਰੇ ਭਵਿੱਖ ਨਜ਼ਰ ਆ ਰਿਹਾ ਹੈ। गुरु को मिलने जाइए, साथ ना लीजिए कोई, फिर पाछे पाव ना दीजिए, आगे होए सो होए। जी बहुत शुक्रिया वीर किकर सिंह जी। वैसे शायद तो कह साथ को मिलने जाइए, साथ ना लीजिए कोई, पाछे पाव ना दीजिए, आगे होए सो होए। जी देखो साडा यतन यही सी, यही है। इहदे बावजूद जिहड़े इतराज़ ने, हालां 2 दिन की कार्रवाई सारे पासे लाइव 6 घंटे 7 घंटे सैटरडे का इन्ना ही संडे का, और असीं ये दस दईए कि पिछले सैटरडे वाला जिहड़ा डेलीगेट सैशन इजलास दा सी वो कल सैटरडे चलेगा शाम दे वक्त ही, और जिहड़ा संडे का प्रोग्राम सी वो परसों जिहड़ा फुली दोबारा साडे दर्शक देख सकणगे। लेकिन उन्हां कार्रवाई बारे तो किसी को कहण नूं कुछ नहीं है, लेकिन ये जरूर प्रोसीजर कि सारियां दी सलाह नहीं हुई, उन्होंने नहीं पूछा, इन्हों नहीं पूछा। चलो असी समझते हैं भी हो सकता है खुनामी हुई होए, सारियां दी सलाह ना हुई होए, लेकिन जे कोई चंगा काम है तो उस दे विच साथ दिओ। और साडा भी ये यतन होएगा, और यही मेरी अपने दूसरे वीरां नूं भी अपील है कि अल्टीमेटली सब नूं नाल लैके चलना ही जिहड़ा है वो कुछ हासिल कराएगा। असीं पेशकदमी कीती है, जे साथ सब दा होएगा तो इस नूं किसे कंढे लाया जा सकता है, इहदे चों कुछ हासिल किया जा सकता है। नहीं तो फिर आई सैड दिस, यू सैड दिस, ही सैड दिस, फिर तो यही गल्लां हुंदियां। जी डॉक्टर साहब, प्रोग्राम की समा सीमा नूं देखदे आपां होर ईमेल्स नहीं पढ़ांगे, हुण आपां चाहांगे कि तुसीं साडे दर्शकां नाल साझा कर दो अज दा विचार। देखो शुक्रवार के प्रोग्राम च असीं बाबा फरीद जी की बाणी, श्लोक, शब्द जिहड़े ने वो सारियां दी विचार कर लई, और अज मैं सोच रहा सी कि हुण की होर शुरू किया जाए। तो फिर मैनू लग्या भी बहुत सारे चलो जिहड़ियां पॉपुलर बाणियां ने संगत दे विच उन्हां दी विचार हुंदी है। गुरु ग्रंथ साहिब च 9वें महल्ले दे श्लोकां तो पहला एक टाइटल है बाणी दा, श्लोक वारां ते वधीक, और इस दी बैकग्राउंड ये दित्ती जाती है कि हुण असीं जदों देखते हैं कि गुरु ग्रंथ साहिब जी च 22 वारां ने, और पहले पातशाह, दूजे, तीजे, चौथे पातशाह दे बहुत सारे श्लोक जिहड़े ने पहला वार जिहड़ी है सिर्फ पौड़ियां सन, और उहदे च किते एक किते 2-2 श्लोक दे के गुरु अर्जन साहब ने उन्हां दे श्लोक दे नाल पौड़ी दे नाल लगदा विचार वाला श्लोक भी दिता है। पर उस चों जिहड़े फिर श्लोक वध गए, वो जदों सारी संपादना हुई तो अखीरला टाइटल 9वें महल्ले दी बाणी जां रागमाला तो पहला श्लोक वारां ते वधीक दे थल्ले गुरु साहब ने दिते। बड़े दिलचस्पी दा वाइज ने श्लोक। बहुत वारी असीं जिवें गुरु नानक साहब दा ये पढ़ते हैं, जो तो प्रेम खेलन का चाओ सिर तर तली, ये भी श्लोक वारां ते वधीक तो है। सो मैं इस बाणी दे टाइटल नूं ही चुनिया, और हर शुक्रवार असीं इन्हां श्लोकां नूं जिहड़े गुरु नानक पातशाह, दूसरे पातशाह, तीसरे, चौथे, पंजवें पातशाह दे ने उन्हां नूं विचार अधीन लियावांगे। सो इसकी शुरुआत है एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। श्लोक वारां ते वधीक महला पहला। उतंगी प्यहोरी गहरी गंभीरी ससुड़ सोहिया किव करी निवड़ न जाए थणी गच जे लगा गिड़वड़ी सखिए धौल हरी। हुण इस से पी टैंदे डिठ में मुंद ना गर्भ थणी। हुण इस दे विच जिहड़ी शब्दावली है जां इस दा जिहड़ा अलंकार है, एक खूबसूरत औरत जिस दे अंदर हंकार भरिया होया है, वो इहदे च अलंकार है कि एक घर दी नूंह सस दे पैरी नहीं पैंदी जां उस नूं वो सत्कार नहीं दिंदी है। ये समझते हैं कि मैं जोबनमती हैं, मैं जवान है, और मेरी जवानी दे विच फर्क पैंदा है जे मैं झुकदी हां। सो उस नूं गुरु साहब ने
ਉਤੰਗੀ, ਲੰਬਾ ਕੱਦ, ਖੂਬਸੂਰਤੀ ਦਾ ਇੱਕ ਚਿੰਨ, ਪਿਓਰੀ, ਭਰ ਜਵਾਨ, ਗਹਿਰੀ, ਕਿ ਬੜੀ ਉਹ ਆਪਣੇ ਮਾਣਮੱਤੀ ਹੰਕਾਰ ਦੇ ਵਿੱਚ, ਔਰ ਇਹ ਰੂਹ ਦੀ ਗੱਲ ਹੈ ਕਿ ਜਿਹੜੀ ਰੂਹ ਰੱਬ ਨਾਲ ਜੁੜਨ ਤੋਂ ਇਨਕਾਰੀ ਹੈ ਔਰ ਆਪਣੇ ਹੰਕਾਰ ਦੇ ਵਿੱਚ ਮੱਤੀ ਹੈ, ਔਰ ਨੂੰਹ ਔਰ ਸੱਸ ਦਾ ਜਿਹੜਾ ਹੈ ਅਲੰਕਾਰ ਇਸਤੇਮਾਲ ਹੋਇਆ ਜੀ। ਸਸੁੜ ਸੂਈਆ ਕਿਵ ਕਰੀ, ਉਹਨੇ ਕਿਹਾ ਜੀ ਮੈਂ ਤਾਂ ਭਰ ਜਵਾਨ ਹੈ, ਮੈਂ ਜੇ ਝੁਕਾਂਗੀ ਤਾਂ ਮੇਰੇ ਉਸ ਸ਼ਾਨ 'ਚ ਫਰਕ ਪੈਂਦਾ ਹੈ, ਮੈਂ ਸੱਸ ਅੱਗੇ ਕਿਵੇਂ ਝੁਕ ਸਕਦੀ ਹਾਂ। ਔਰ ਇਸ ਨੂੰ ਫਿਰ ਗੁਰੂ ਸਾਹਿਬ ਨੇ ਉਹਨੂੰ ਯਾਦ ਕਰਵਾਇਆ, ਇਸ ਕਿਸਮ ਦੀ ਹੰਕਾਰੀ ਰੂਹ ਨੂੰ, ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ, ਕਿ ਹੇ ਹੰਕਾਰੀ ਰੂਹ, ਇਹ ਦੇਖ ਵੱਡੇ ਵੱਡੇ ਉੱਚੇ ਚੁਬਾਰੇ ਜਿਨ੍ਹਾਂ ਨੂੰ ਚੂਨੇ ਦਾ ਪਲਸਤਰ ਲੱਗਾ ਹੋਇਆ ਸੀ, ਕਿਵੇਂ ਉਹ ਢਹਿ ਢੇਰੀ ਹੋਏ। ਕਿ ਜੇ ਦੁਨੀਆ ਦੇ ਵਿੱਚ ਇੰਨੀਆਂ ਮਜ਼ਬੂਤ ਇਮਾਰਤਾਂ ਢਹਿ ਢੇਰੀ ਹੋਈਆਂ, ਤੇ ਇਹ ਜਿਹੜੀ ਜਵਾਨੀ ਜਿਸ ਦਾ ਅੱਜ ਫਖਰ ਹੈ, ਜਿਸ ਦੇ ਥੱਲੇ ਐਰੋਗੈਂਸ ਹੈ, ਬਾਕੀਆਂ ਲਈ ਸਤਕਾਰ ਨਹੀਂ ਹੈ, ਇਹ ਜਵਾਨੀ ਵੀ ਨਹੀਂ ਰਹਿਣੀ ਜੇ ਵੱਡੇ ਵੱਡੇ ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ, ਵੀ ਉੱਚੇ ਮਹਿਲ ਪਹਾੜਾਂ ਵਰਗੇ ਚੂਨੇ ਦੇ ਪਲਸਤਰ ਨਾਲ ਗੱਚ ਜਿਹੜੇ ਸਨ, ਸੇਬੀ ਟੈਂਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ, ਕਿ ਇਹ ਮੁੰਦ ਹੁੰਦਾ ਹੈ ਬੜੀ, ਉਸ ਦੀ ਮੈਂ ਅੰਗਰੇਜ਼ੀ ਟ੍ਰਾਂਸਲੇਸ਼ਨ ਦੇਖ ਰਿਹਾ ਸੀ, ਇਹ ਯੰਗ ਗਰਲ ਅਟਰੈਕਟਿਵ ਬਾਈ ਹਰ ਯੂਥਫੁਲ ਸਿੰਪਲਿਸਿਟੀ, ਤੇ ਉਹਨੂੰ ਐਡਰੈਸ ਕੀਤਾ, ਉਹਨੂੰ ਮੁੰਦ ਮੁੰਦੇ ਸ਼ਬਦ ਬਹੁਤ ਥਾਂ ਤੇ ਆਉਂਦਾ ਹੈ ਕਿ ਇਹ ਅਲਟੀਮੇਟਲੀ ਜਵਾਨੀ ਵੀ ਰਹਿਣ ਵਾਲੀ ਚੀਜ਼ ਨਹੀਂ ਹੈ, ਔਰ ਇਸ ਹੰਕਾਰ ਦੇ ਵਿੱਚ ਕੋਈ ਰੱਬ ਤੋਂ ਵਿਥ ਨਾ ਬਣਾਏ ਕਿ ਮੇਰੇ ਵਰਗਾ ਕੌਣ ਹੈ। ਔਰ ਦੂਸਰਾ ਸ਼ਲੋਕ ਜਿਹੜਾ ਇਸੇ ਥਾਟ ਦੇ ਉੱਤੇ ਹੈ, ਪਰ ਉਸ ਦੀ ਸੁਣ ਮੁੰਦੇ ਹਰਨਾਖੀਏ, ਮੁੰਦੇ ਅਗੇਨ ਜਵਾਨ ਖੂਬਸੂਰਤ ਇਸਤਰੀ, ਹਰਨਾਖੀਏ ਹਿਰਨ ਵਰਗੀਆਂ ਅੱਖਾਂ ਵਾਲੀ, ਕਿਉਂਕਿ ਜਦੋਂ ਖੂਬਸੂਰਤੀ ਦੇ ਚਿੰਨ੍ਹ ਹੁੰਦੇ ਨੇ, ਹਿਰਨ ਦੀਆਂ ਅੱਖਾਂ ਬਹੁਤ ਖੂਬਸੂਰਤ ਮੰਨੀਆਂ ਜਾਂਦੀਆਂ ਨੇ, ਤੇ ਖੂਬਸੂਰਤ ਅੱਖਾਂ ਵਾਲੀ ਮੁੰਦ ਨੂੰ ਹਰਨਾਖੀਏ ਜਿਹਦੀਆਂ ਹਿਰਨ ਵਰਗੀਆਂ ਅੱਖਾਂ ਨੇ। ਗੂੜਾ ਵੈਣ ਅਪਾਰ ਪਹਿਲਾਂ ਵਸਤ ਸਿੰਜਾਨ ਕੈ ਤਾਂ ਕੀਚੈ ਵਾਪਾਰ, ਦੋਹੀ ਦਿਚੈ ਦੁਰਜਣਾ ਮਿੱਤਰਾਂ ਕੂ ਜੈਕਾਰ, ਜਿਤ ਦੋਹੀ ਸੱਜਣ ਮਿਲਣ ਲੋਹੋ ਮੁੰਦੇ ਵਿਚਾਰ, ਤਨ ਮਨ ਦੀਜੈ ਸੱਜਣਾ ਐਸਾ ਹੱਸਣ ਸਾਰ, ਤਿਸੋਂ ਨਿਹੋ ਨ ਕੀਚਈ ਜੇ ਦਿਸੈ ਚੱਲਣ ਹਾਰ, ਨਾਨਕ ਜਿਨ ਹੀ ਇਵ ਕਰ ਬੁੱਝਿਆ ਤਿਨ੍ਹਾਂ ਵਿਟੋਂ ਕੁਰਬਾਨ। ਹੁਣ ਇਹ ਵੀ ਹੰਕਾਰ ਨਾਲ, ਪਹਿਲੇ ਹੰਕਾਰ ਭਰੀ ਜਵਾਨੀ ਦੀ ਗੱਲ ਹੈ, ਦੂਸਰੀ ਜਦੋਂ ਅਸੀਂ ਦੁਨੀਆ ਦੇ ਰਸਾਂ ਦੇ ਵਿੱਚ, ਰੰਗਾਂ ਦੇ ਵਿੱਚ ਗਵਾਚ ਜਾਂਦੇ ਹਾਂ, ਉਹਨੂੰ ਐਡਰੈਸ ਕਰਦੇ ਹਾਂ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਸੋਹਣੀ ਹਿਰਨ ਵਰਗੀ ਅੱਖਾਂ ਵਾਲੀ ਏ ਰੂਹੇ, ਸੁਣ ਉਸ ਡੂੰਘੇ ਭੇਤ ਦੀ ਗੱਲ ਸੁਣ, ਗੂੜਾ ਵੈਣ ਅਪਾਰ, ਡੂੰਘੇ ਭੇਤ ਦੀ ਗੱਲ ਸੁਣ, ਕਿ ਪਹਿਲਾਂ ਵਸਤ ਸਿੰਜਾਨ ਕੈ ਤਾਂ ਕੀਚੈ ਵਾਪਾਰ, ਕਿ ਦੁਨੀਆ ਦੇ ਵਿੱਚ ਦੇਖ, ਇੱਕ ਪਾਸੇ ਚਮਕ ਦਮਕ ਵਾਲੀ ਮਾਇਆ ਦੀਆਂ ਚੀਜ਼ਾਂ ਨੇ, ਦੂਸਰੇ ਪਾਸੇ ਰੱਬ ਦਾ ਨਾਂ ਹੈ, ਤੂੰ ਚਮਕ ਦਮਕ ਦੇ ਵਿੱਚ ਕਿਤੇ ਨਾ ਗਵਾਚ ਜਾਈ ਹੈ ਰੂਹ, ਦੋਹੀ ਦਿਚੈ ਦੁਰਜਨ, ਕਿਉਂਕਿ ਵਕਾਰਾਂ ਦੀ ਅੱਗ ਤੈਨੂੰ ਆਪਣੇ ਵਿੱਚ ਸਮੋ ਲਏਗੀ, ਇਸ ਲਈ ਰੱਬ ਦੀ ਸਿਫਤ ਸਲਾਹ ਦੀ ਦੁਹਾਈ ਦੇ। ਦੋਹੀ ਦਾ ਹੈ ਕਿ ਵੀ ਉਸ ਨੂੰ ਪੁਕਾਰ, ਵਾਹਿਗੁਰੂ ਵਾਹਿਗੁਰੂ ਕਰ, ਰੱਬ ਰੱਬ ਕਰ, ਤਾਂ ਕਿ ਤੇਰੇ ਨੇੜੇ ਕਮਜ਼ੋਰ ਗੱਲਾਂ, ਕਮਜ਼ੋਰ ਵਿਕਾਰ ਜਿਹੜੇ ਨੇ ਉਹ ਤੈਨੂੰ ਕਮਜ਼ੋਰ ਨਾ ਕਰਨ। ਦੋਹੀ ਦਿਚੈ ਦੁਰਜਣਾ ਮਿੱਤਰਾਂ ਕੂ ਜੈਕਾਰ, ਕਿ ਜਦੋਂ ਤੁਸੀਂ ਰੱਬ ਦੀ ਸਿਫਤ ਸਲਾਹ ਕਰੋਗੇ, ਫਿਰ ਚੰਗੇ ਗੁਣ, ਚੰਗੇ ਪ੍ਰਭਾਵ, ਉਹਨਾਂ ਦੀ ਜੈ ਜੈਕਾਰ ਹੋਏਗੀ, ਤੁਹਾਡੇ ਅੰਦਰ ਚੰਗੇ ਗੁਣ ਆਣਗੇ। ਜਿਤ ਦੋਹੀ ਸੱਜਣ ਮਿਲਣ ਲੋਹੋ ਮੁੰਦੇ ਵਿਚਾਰ, ਕਿ ਹੇ ਇਸਤਰੀ, ਜਿਸ ਦੋਹੀ ਦੇ ਨਾਲ, ਜਿਸ ਦੁਹਾਈ ਦੇ ਨਾਲ, ਸਿਫਤ ਸਲਾਹ ਦੇ ਨਾਲ ਸੱਜਣ ਮਿਲਣ, ਉਸ ਨੂੰ ਹੀ ਆਪਣੇ ਵਿਚਾਰ ਵਿੱਚ ਲਿਆਓ। ਤਨ ਮਨ ਦੀਜੈ ਸੱਜਣਾ ਐਸਾ ਹੱਸਣ ਸਾਰ, ਕਿ ਤੇਰੀ ਜ਼ਿੰਦਗੀ 'ਚ ਹੱਸਣਾ ਜਿਹੜੀ ਹੈ ਖੁਸ਼ੀ ਉਦੋਂ ਹੀ ਆਏਗੀ ਜਦੋਂ ਤੂੰ ਆਪਣਾ ਤਨ ਮਨ ਉਸ ਨਿਰੰਕਾਰ ਦੇ ਹਵਾਲੇ ਕਰੇਂਗੀ। ਇਹ ਰੂਹ ਦੀ ਗੱਲ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਮੈਂ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈ, ਕਿ ਤੇਰੇ ਜੀਵਨ ਦੇ ਵਿੱਚ ਉਦੋਂ ਹੀ ਜਿਹੜਾ ਸੱਚਾ ਹਾਸਾ, ਸੱਚੀ ਖੁਸ਼ੀ ਆਏਗੀ। ਤਨ ਮਨ ਦੀਜੈ ਸੱਜਣਾ ਐਸਾ ਹੱਸਣ ਸਾਰ, ਤਿਸੋਂ ਨਿਹੋ ਨ ਕੀਚਈ ਜੇ ਦਿਸੈ ਚੱਲਣ ਹਾਰ, ਕਿ ਦੁਨੀਆ ਚੱਲਣ ਹਾਰ ਹੈ, ਇਸ ਦੇ ਨਾਲ ਨੇ ਨਾ ਲਾ, ਉਸ ਵਾਹਿਗੁਰੂ ਦੇ ਨਾਲ ਤੇਰਾ ਪਿਆਰ ਹੋਏ। ਨਾਨਕ ਜਿਨ ਹੀ ਇਵ ਕਰ ਬੁੱਝਿਆ
ਤਿਨਾਂ ਵਿਟੋ ਕੁਰਬਾਨ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆਈ ਕਿ ਇਹ ਜਗ ਚੱਲਣਹਾਰ ਹੈ ਜੀ ਤੇ ਅਲਟੀਮੇਟ ਟਰੂਥ ਵਾਹਿਗੁਰੂ ਹੈ, ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਉਹਨਾਂ ਤੋਂ ਮੈਂ ਬਲਿਹਾਰ ਜਾਂਦਾ ਹੈ, ਕੁਰਬਾਨ ਜਾਂਦਾ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਆਪਣੇ ਲੈਣੇ ਆ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।